ਅਗਰ ਤੁਸੀਂ ਵੀ ਇੱਕ ਡੌਗ ਲਵਰ ਹੋ ਔਰ ਸਾਡੇ ਚੈਨਲ ਤੇ ਆਏ ਹੋ ਨਵੇਂ ਤੇ ਦੋਸਤੋ, ਸਭ ਤੋਂ ਪਹਿਲੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਦਬਾਓ ਘੰਟੀ ਦਾ ਆਈਕਨ ਨੂੰ, ਤਾਂ ਕਿ ਹਰ ਤਰ੍ਹਾਂ ਦੀ ਡੌਗਸ ਦੀ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। YouTube ਚੈਨਲ ਪੰਜਾਬੀ ਸ਼ੌਕ ਅਗੇਨ ਤੁਸੀਂ ਵੇਖ ਰਹੇ ਹੋ ਅਰਸਲਾਨ ਭਾਈ, ਤੇ ਉਹਨਾਂ ਦੇ ਨਾਲ ਵੀ ਅਰਸਲਾਨ ਹੀ ਨੇ, ਠੀਕ ਹੈ। ਤੇ ਇੱਧਰ ਵੀ ਅਰਸਲਾਨ ਆ। ਇੱਕ ਤਾਂ ਵੀਡੀਓ ਦੇ ਵਿੱਚ ਤੁਹਾਨੂੰ ਅੱਜ 3 ਅਰਸਲਾਨ ਨਜ਼ਰ ਆਉਣਗੇ ਔਰ ਸਾਰੇ ਹੀ ਫੈਸਲਾਬਾਦ ਦੇ ਨੇ, ਠੀਕ ਹੈ। ਇੱਕ ਇਤਫਾਕ ਹੀ ਹੈ, ਮੇਰਾ ਨਾਮ ਵੀ ਅਰਸਲਾਨ ਆ, ਭਾਈ ਦਾ ਨਾਮ ਵੀ ਅਰਸਲਾਨ, ਲੱਗੋ ਇਹਨਾਂ ਦੇ ਜਿਹੜੇ ਦੋਸਤ ਨੇ ਉਹ ਵੀ ਅਰਸਲਾਨ ਨੇ। ਤੇ ਪਿਛਲੀ ਵੀਡੀਓ ਤੁਸੀਂ ਦੇਖਿਆ ਹੋਣਾ ਕਿ ਭਾਈ ਸਾਡੇ ਕੋਲ ਆਏ ਸੀਗੇ, ਮਗਰ ਮੈਂ ਇਹਨਾਂ ਨੂੰ ਵੇਖ ਕੇ ਕਹਿੰਦਾ ਰਿਹਾ ਕਿ ਭਾਈ ਮੈਂ ਤੁਹਾਨੂੰ ਕਿਤੇ ਦੇਖਿਆ ਵਾ। ਕਹਿੰਦੇ ਮੈਂ ਨਾ ਕੋਸਤਾਨ ਦੇ ਵਿੱਚ ਹੁੰਨਾ ਵਾ, ਗੱਡੀ ਆਪਣੀ ਆ ਤੇ ਉਹ ਪਿੰਡੀ ਨੂੰ ਜਾਂਦੀ ਆ। ਮੈਂ ਕਿਹਾ ਹੋ ਸਕਦਾ ਕਿਤੇ ਬਾਈ ਚਾਂਸ ਮੈਂ ਤੁਹਾਨੂੰ ਅੱਡੇ 'ਚ ਮੁਲਾਕਾਤ ਹੋਈ ਹੋਵੇ, ਮਗਰ ਜਿੱਦਣ ਜਾਣ ਲੱਗੇ ਸੀ ਨਾ ਉਦਣ ਮੈਨੂੰ ਯਾਦ ਆਇਆ। ਤੇ ਅੱਜ ਤੁਹਾਡੇ ਨਾਲ ਭਾਈ ਦੇ ਨਾਲ ਤੁਹਾਡਾ ਤਾਰਫ ਕਰਾਉਂਦੇ ਆ ਕਿ ਕਿਸ ਤਰ੍ਹਾਂ ਸਾਨੂੰ ਮਿਲੇ ਸੀ, ਔਰ ਜਿਹੜੀ ਵੀਡੀਓ ਦੇ ਆਪਣਾ ਮੁਤਲਕ ਮਿਲੇ ਸੀਗੇ ਲਿੰਕ ਡਿਸਕ੍ਰਿਪਸ਼ਨ 'ਚ ਦਾਂਗਾ। ਚਕਵਾਲ ਤੋਂ ਜਿਹੜਾ ਅਸੀਂ ਬਲੈਕ ਬੋਲੀ ਕੁੱਤਾ ਲੈ ਕੇ ਆਏ ਸੀਗੇ, ਉਸ ਸਿਲਸਿਲੇ 'ਚ ਬਾਈ ਸਾਨੂੰ ਕਿੱਥੇ ਰਸਤੇ ਟੱਕਰਨਗੇ ਅੱਜ ਆਪ ਦੱਸਣਗੇ। ਇੱਕ ਹੋਰ ਵਾਕਿਆ ਸੀਗਾ, ਉਹ ਵੀ ਮੈਂ ਤੁਹਾਨੂੰ ਯਾਦ ਕਰਾਉਣਾ, ਹੋ ਸਕਦਾ ਨਾ ਉਹ ਵੀ ਯਾਦ ਆ ਜਾਵੇ। ਫਿਰ ਅਸਲਾਮ ਵਾਲੇਕਮ। ਵਾਲੇਕਮ ਸਲਾਮ। ਐਨ ਜੀ ਅਰਸਲਾਨ ਭਾਈ ਫਰੋਮ ਨਲੇ ਵਾਲੇ, ਠੀਕ ਹੈ। ਪਿਛਲੀ ਵੀਡੀਓਜ਼ ਵਿੱਚ ਵੀ ਦੋਸਤਾਂ ਨੂੰ ਮਿਲੇ ਨੇ। ਅਰਸਲਾਨ ਭਾਈ ਵੀ ਸ਼ੌਕ ਕਰਦੇ ਆ। ਤੇ ਅਰਸਲਾਨ ਭਾਈ ਹੁਣ ਕੱਲ੍ਹ ਅਸੀਂ ਤੁਹਾਡੇ ਕੋਲ ਗਏ ਸੀ, ਰਾਤ ਦਾ ਟਾਈਮ ਸੀ, ਕਿਸੇ ਨੇ ਦਿਨ ਟਾਈਮ ਜਾ ਕੇ ਤੁਹਾਡੇ ਰੌਟਵਾਈਲਰ ਫੀਮੇਲ ਦੀ ਵੀਡੀਓ ਵੀ ਬਣਾਉਣੀ ਹੈ, ਠੀਕ ਹੈ ਜਨਾਬ। ਹੋ ਗਿਆ, ਠੀਕ ਹੋ ਗਿਆ। ਹਾਂਜੀ, ਕਿਸੇ ਨੇ ਪਲਾਨ ਬਣਾ ਕੇ। ਤੇ ਇਹ ਜੀ ਅਰਸਲਾਨ ਭਾਈ ਜੀ ਦੱਸੇ ਸਾਡੇ ਨਾਲ ਮੁਲਾਕਾਤ ਹੋਈ ਜੀ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ, ਕੀ ਹਾਲ? ਠੀਕ ਹੋ ਜੀ? ਜੀ ਸ਼ੁਕਰ ਅੱਲਾਹ ਦਾ। ਅਰਸਲਾਨ ਭਾਈ ਪਿਛਲੀ ਵੀਡੀਓ ਸਾਡੇ ਕੋਲ ਆਏ, ਆਪਣਾ ਗੈਂਗਸਟਰ ਕੋਲੋਂ ਫੀਮੇਲ ਕਰਾਈ, ਤੇ ਇਸ ਵੀਡੀਓ ਦੱਸੋ ਆਪਣੀ ਮੁਲਾਕਾਤ ਜਿਹੜੀ ਮੈਂ ਨਜ਼ਰ ਦੀ ਕਿੱਦਾਂ ਹੋਈ ਸੀਗੀ? ਸਾਡੀ ਪਹਿਲੀ ਮੁਲਾਕਾਤ ਹੋਈ ਪਿੰਡੀ ਪੱਟੀਆਂ ਬਾਈਪਾਸ ਤੇ। ਹਾਂਜੀ, ਇੱਕ ਬੋਲੀ ਲੈ ਕੇ ਆਇਆ ਸੋ ਬਿਲਕੁਲ ਜੀ, ਕਾਲੇ ਕਲਰ ਦੇ ਵਿੱਚ, ਤੇ ਉੱਥੇ ਮੁਲਾਕਾਤ ਹੋਈ। ਉਸ ਤੋਂ ਬਾਅਦ 'ਚ ਦੂਸਰੀ ਮੁਲਾਕਾਤ ਹੋਈ ਪਿੰਡੀ ਪੱਟੀਆਂ ਟੂਲ ਪਲਾਜ਼ੇ ਤੇ, ਕੋਈ ਐਕਸੀਡੈਂਟ ਹੋਇਆ ਸੀ। ਹਾਂਜੀ ਹਾਂਜੀ ਹਾਂਜੀ। ਉਸ ਸਿਲਸਿਲੇ 'ਚ ਅਸੀਂ ਉੱਥੇ ਸਾਂ, ਉੱਥੇ ਮੁਲਾਕਾਤ ਹੋਈ। ਹਾਂਜੀ, ਤੇ ਮੈਂ ਉਹੀ ਕਹਾਂ ਕਿ ਭਾਈ ਨੂੰ ਕਿਤੇ ਵੇਖਿਆ ਵਾ ਜਾਂ ਕਿਤੇ ਬੱਸ ਸਟੈਂਡ 'ਚ ਵੇਖਿਆ ਜਾਂ ਕਿਤੇ ਨਾ ਕਿਤੇ ਜਿਹੜਾ ਨਾ, ਤੇ ਹੁਣ ਆਪਣਾ ਉਸ ਦਿਨ ਕਰਵਾ ਕੇ ਅੱਜ ਵਾਪਸ ਆਇਓ ਤੁਸੀਂ ਪਿੰਡੀ ਤੋਂ ਉਧਰੋਂ? ਉਹ ਪਿੰਡੀ ਚਲੇ ਗਏ ਸਾਂ ਉਦੋਂ ਦੇ, ਤੇ ਸਾਡੇ 'ਚੋਂ ਅੱਜ ਹੀ ਫਾਰਗ ਹੋਏ ਰਾਤੀ। ਅੱਛਾ ਅੱਛਾ। ਤੇ ਅੱਜ ਫਿਰ ਸਵੇਰ ਤੁਹਾਡੇ ਕੋਲ ਆਇਆ ਇਨਸ਼ਾਅੱਲਾ। ਅੱਜ ਠੀਕ ਆ, ਅੱਜ ਦਿਨ ਦੀ ਰੋਸ਼ਨੀ ਆ, ਦਿਨ ਦੀ ਰੋਸ਼ਨੀ ਹੈ, ਠੀਕ ਹੈ। ਹਾਂਜੀ, ਨਜ਼ਰ ਵੀ ਸਹੀ ਆ ਰਿਹਾ ਜੀ ਸਾਰਾ ਕੁਝ। ਤੇ ਇਹ ਜੀ ਇਹਨਾਂ ਦੇ ਭਾਈ ਨੇ ਜਿਹੜੇ ਇਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਅਸਲਾਮ ਵਾਲੇਕਮ ਕਰਦੇ ਹੋ ਦੋਸਤਾਂ ਨੂੰ। ਸਲਾਮ। ਤੇ ਤੁਸੀਂ ਇਹਨਾਂ ਦੀ ਗੈਰ ਮੌਜੂਦਗੀ ਦੀ ਸ਼ੌਕ ਤੁਹਾਨੂੰ ਵੀ ਪੂਰਾ ਹੀ ਹੈ ਜਨਾਬ? ਹਾਂਜੀ ਹਾਂਜੀ ਹਾਂਜੀ, ਸਾਹਮਣੇ ਪਿੱਛੋਂ ਮੈਂ ਹੀ ਸਾਹਮਣਾ ਤੁਸੀਂ ਠੀਕ ਹੈ, ਲਿਆ ਕੇ ਦੇਣਾ ਭਾਈ ਦੀ ਜ਼ਿੰਮੇਵਾਰੀ ਹੈ। ਸਹੀ ਹੋ ਗਿਆ। ਤੇ ਕਿਹੜੀ ਕਿਹੜੀ ਨਸਲ ਦਾ ਸ਼ੌਕ ਕੀਤਾ ਜਾਏ ਤਾਈਂ? ਤੇ ਪਿਟਬੁੱਲ ਦੇ ਸ਼ੌਕ 'ਚ ਵੜਿਆ ਕਿੰਨੀ ਦੇਰ ਹੋ ਗਈ ਜੇ? ਪਿਟਬੁੱਲ ਤੇ ਐਸ ਭਾਈ ਇਸਲਾਮ ਨੇ ਸਾਨੂੰ ਸ਼ੌਕ ਕਰਾਇਆ। ਅੱਛਾ, ਤੇ ਸਾਨੂੰ ਤੇ ਪਹਿਲਾਂ ਨਾ ਬਲੈਕ ਗੁਲਟਰੀਏ, ਸਹੀ ਸਹੀ ਸਹੀ। ਵਾਈਟ, ਇਹਨਾਂ ਦਾ ਸ਼ੌਕ ਸੀ। ਅੱਛਾ, ਬਲੈਤੀਆਂ ਨਾਲ ਗੁਲਟਰੀਆਂ ਦਾ ਸ਼ੌਕ ਸੀਗਾ। ਤੇ ਹੁਣ ਬਲੈਤੀਆਂ ਬਲੈਤੀਆਂ ਰੱਖੇ ਨੇ ਸਾਂ, ਤੇ ਹੁਣ ਇਹਨਾਂ ਸਾਨੂੰ ਆਹ ਸ਼ੌਕ ਪਾਇਆ। ਹੁਣ ਇਹਦਾ ਰਿਜ਼ਲਟ ਵੇਖਨੇ ਆ। ਤੇ ਮਜ਼ਾ ਆਇਆ ਵੈਸੇ ਕੁੱਤੀ ਰੱਖੀ ਹੈ ਜੀ? ਹਾਂਜੀ, ਬੜਾ ਮਜ਼ਾ ਆਇਆ। ਹਾਂਜੀ ਜਦੋਂ ਬੱਚੇ ਤਿਆਰ ਕਰੋਗੇ ਅਸਲ ਰਿਜ਼ਲਟ ਤੇ ਉਦੋਂ ਪਤਾ ਚੱਲਣਾ ਜੀ। ਹਾਂਜੀ। ਤੇ ਇਹ ਜੀ ਦੋਸਤੋ ਗੈਂਗਸਟਰ ਕੋਲੋਂ ਅੱਜ ਤਰੀਕ ਨਹੀਂ 6 ਤਰੀਕ ਹੋ ਗਈ ਜੀ। ਹਾਂਜੀ 6 ਤਰੀਕ ਹੈ ਨਾ, ਅੱਜ 6 ਤਰੀਕ ਹੈ ਜੀ ਗੈਂਗਸਟਰ ਦਾ। ਤੇ ਆਪਣਾ ਬਿੱਲੋ ਦਾ ਕ੍ਰਾਸ ਜੀ, ਠੀਕ ਹੈ। ਇਹ ਦੋਸਤ ਵੀ ਵੀਡੀਓ ਚੈੱਕ ਕਰ ਸਕਦੇ ਹੋ ਜਨਾਬ। ਸਵੇਰ ਦਾ ਟਾਈਮ ਹੈ 10-11 ਵਜੇ ਦਾ। ਤੇ ਅਰਸਲਾਨ ਭਾਈ, ਤੇ ਅਰਸਲਾਨ ਭਾਈ ਫਿਰ ਤੁਸੀਂ ਵੀ ਪਿਟਬੁੱਲ ਰੱਖਿਆ, ਗੁਲਟਰੀਆਂ ਤੋਂ ਸ਼ਿਫਟ ਹੋਏ ਆ, ਤੇ ਕੀ ਤੁਹਾਨੂੰ ਫਰਕ ਨਜ਼ਰ ਆਇਆ ਇਹਨਾਂ ਦੋਵਾਂ ਨਸਲਾਂ ਦੇ ਵਿੱਚ? ਨਹੀਂ, ਦੋਵਾਂ ਨਸਲਾਂ 'ਚ ਗੁਲਟਰੀਆ ਆਪਣੀ ਜਗ੍ਹਾ ਠੀਕ ਹੈ, ਲੇਕਿਨ ਇਹ ਗੁਲਟਰੀਏ ਨਾਲੋਂ ਨਾ ਜ਼ਹੀਨ ਜ਼ਿਆਦਾ ਨੇ। ਜ਼ਹੀਨ ਜ਼ਿਆਦਾ ਨੇ, ਜ਼ਹੀਨ ਜ਼ਿਆਦਾ, ਸਮਝਦਾਰ ਜ਼ਿਆਦਾ ਨੇ। ਸਮਝਦਾਰ ਜ਼ਿਆਦਾ ਨੇ, ਮਾਲਕ ਦੀ ਪਹਿਚਾਣ ਜ਼ਿਆਦਾ ਇਹਨਾਂ ਨੂੰ। ਬਾਕੀ ਮੈਂ ਤਾਂ ਇਹ ਦੇਖਿਆ, ਮੈਂ ਵੀ ਰੱਖਿਆ ਕਿ ਜਿਹੜੀ ਇਹਨਾਂ ਦੀ ਫੁਰਤੀਲੀ ਚੈੱਕ ਕਰੋ ਨਾ, ਤਕਰੀਬਨ ਦੋਵਾਂ ਦੀ ਬਰਾਬਰ ਆ। ਫੁਰਤੀਲੀ ਤੇ ਇਹਨਾਂ ਦੀ ਬਰਾਬਰ ਹੈ, ਲੇਕਿਨ ਇਹ ਜ਼ਹੀਨ ਜ਼ਿਆਦਾ ਸਮਝਦਾਰ ਨੇ, ਗੱਲ ਨੂੰ ਸਮਝਦੇ ਨੇ ਹਨਾ। ਹਾਂਜੀ, ਬਿਲਕੁਲ ਸਹੀ ਗੱਲ ਆ। ਤੇ ਉਹ ਮਾਲਕ ਦਾ ਉਹਦੇ ਨਾਲ ਵਫਾਦਾਰ ਜ਼ਿਆਦਾ ਹੈ ਗੁਲਟਰੀਆ ਨਾ, ਤੇ ਉਹਨੂੰ ਇੰਨਾ ਨਹੀਂ ਅਕਲ ਜਿੰਨੀ ਇਹਨਾਂ ਨੂੰ ਸਮਝਦਾ। ਗੁੱਸਾ 'ਚ ਆਉਣਾ ਤੇ ਜਿਹਨੂੰ ਮਰਜ਼ੀ ਪੈ ਜਾਣਾ। ਹਾਂ ਸਹੀ ਗੱਲ। ਮਾਲਕ ਨੂੰ ਨਹੀਂ, ਇਹਨੇ ਮਾਲਕ ਦਾ ਨਹੀਂ ਮਤਲਬ ਗੁੱਸਾ। ਤੇ ਫੀਮੇਲ ਰੱਖੀ ਜੇ ਤੁਸੀਂ ਇੰਨੀ ਦੇਰ ਹੋ ਗਈ ਹੈ, ਤੇ ਕੀ ਤੁਸੀਂ ਇਦਾਂ ਤਜਰਬਾ ਕੀਤਾ ਕੁੱਤੀ ਦਾ ਕਿ ਕਿੱਦਾਂ ਲੱਗਦੀ ਹੈ ਭੌਂਕਣ ਪੈਣ 'ਚ, ਰੱਖਣ 'ਚ, ਗੁੱਸੇ ਦੇ ਵਿੱਚ? ਲੋਕ ਐਵੇਂ ਕਹਿੰਦੇ ਆ ਜੀ ਇਹ ਮਾਲਕ ਨੂੰ ਪੈ ਜਾਂਦੇ ਆ ਜੀ, ਇਹ ਹੁੜ ਮੱਤ ਹੁੰਦੇ ਆ। ਉਹ ਤੇ ਫਿਰ ਜਿਸ ਤਰ੍ਹਾਂ ਕਿਸੇ ਮਾਲਕ ਨੇ ਇਹਨਾਂ ਨੂੰ, ਇਹਨਾਂ ਦੀ ਤਰਬੀਅਤ ਕਰਨੀ ਉਸੇ ਤਰ੍ਹਾਂ ਹੀ। ਉਸੇ ਤਰ੍ਹਾਂ ਹੀ। ਬਾਕੀ ਨਸਲ ਦੇ ਮੁਤਲਕ ਐਸੀ ਅੱਛਾ ਜੀ, ਬਹੁਤ ਅੱਛੀ ਨਸਲ ਹੈ ਜੀ, ਬਹੁਤ। ਚਲੋ ਅੱਲਾ ਖੈਰ ਕਰੇ ਜੀ। ਹੁਣ ਵੇਖੋ ਮਜ਼ਾ ਤੇ ਉਹਦੇ ਉਹਨਾਂ ਦਾ ਬੰਦਾ ਬੱਚਾ ਪਾਲਦਾ ਜੀ, ਉਹਦੀਆਂ ਫਿਰ ਬੰਦਾ ਸਿੱਖਦਾ ਬਰੀਕੀਆਂ, ਬਿਮਾਰੀਆਂ, ਤਕਲੀਫ, ਦੁੱਖ, ਮੌਸਮ ਦੇ ਲਿਹਾਜ਼ ਦੇ ਨਾਲ ਕਿਦਾਂ ਦੇ ਨੇ, ਤੇ ਸਿਕਿਉਰਿਟੀ ਦੇ ਲਿਹਾਜ਼ ਨਾਲ ਕਿਸ ਤਰ੍ਹਾਂ ਨੇ। ਸਿਕਿਉਰਿਟੀ ਬਹੁਤ ਜ਼ਬਰਦਸਤ ਇਹਨਾਂ ਦੀ, ਪੈਂਦੇ ਬੰਦੇ ਨੂੰ ਬਹੁਤ ਜ਼ਬਰਦਸਤ ਤੁੰਨ ਕੇ ਮੈਂ ਨਾ ਜ਼ਬਰਦਸਤ। ਤੇ ਅਰਸਲਾਨ ਭਾਈ ਤੁਸੀਂ ਵੀ ਪਹਿਲੇ ਪਿਟਬੁੱਲ ਦਾ ਸ਼ੌਕ ਕੀਤਾ ਜੀ? ਹਾਂਜੀ, ਪਿਟਬੁੱਲ ਤਕਰੀਬਨ ਤੁਸੀਂ ਇਹਨਾਂ ਨੂੰ ਠਰਕ ਪਾਇਆ ਜੀ ਨਾ? 3 ਤੋਂ 4 ਫੀਮੇਲਾਂ ਲੈ ਕੇ ਆਇਆ ਮੈਂ। ਤੇ ਜਿਨ੍ਹਾਂ ਨੇ ਪਹਿਲਾਂ ਤਾਂ ਇਸੇ ਤਰ੍ਹਾਂ ਸੀ, ਗੁਲਟਰੀਆਂ ਦਾ ਸ਼ੌਕ ਸੀ, ਅਸੀਂ ਰਲ ਕੇ ਭਾਈ ਅਰਸਲਾਨ ਉਹਨਾਂ ਨਾਲ ਕਰਦੇ ਸੀ। ਤੇ ਗੁਲਟਰੀਏ ਸਾਡੇ ਕੋਲ ਬੜੇ ਅੱਛੇ ਰਹੇ ਆ ਮਾਸ਼ਾਅੱਲਾ। ਅਸੀਂ ਪੇੜਾਂ ਦੇ ਵਿੱਚ ਲੜਾਏ ਵੀ ਆ, ਖੁਦ ਜਾ ਕੇ ਲੜਾਏ ਆ, ਨਾਮੀਨੇਟ ਸਾਡੇ ਕੋਲ ਜਾਨਵਰ ਰਹੇ ਆ। ਸਹੀ। ਉਹਨਾਂ ਤੋਂ ਬਾਅਦ ਸਾਨੂੰ ਪਿਟਬੁੱਲਾਂ ਦਾ ਸ਼ੌਕ ਪਿਆ। ਅਸੀਂ 2-3 ਮਾਦੀਆਂ ਲੈ ਕੇ ਆਂਦੀਆਂ। ਉਹਨਾਂ ਨੇ ਬਰੀਡ ਏਡੀ ਨਹੀਂ ਕੀਤੀ, ਫਿਰ ਮੇਲ ਵੀ ਲੈ ਕੇ ਆਂਦੇ। ਕੁਝ ਸਾਡੇ ਕੋਲ ਜ਼ਾਇਆ ਹੋ ਗਿਆ,
ਕੋਈ ਯਾਰ ਦੋਸਤ ਇਸੇ ਤਰ੍ਹਾਂ ਲੈ ਗਏ। ਹੁਣ ਫੀਮੇਲ ਅਸੀਂ ਇੱਕ ਹੋਰ ਲੈ ਕੇ ਆਏ ਸੀ, ਉਹ ਲੈ ਕੇ ਆਏ ਤਾਂ ਤਫਾਕਨ ਜਦੋਂ ਸਾਡੀ ਫੀਮੇਲ ਹਿੱਟ ਤੇ ਆਈ ਤੇ ਤੁਸੀਂ ਵੀ ਮਾਸ਼ਾਅੱਲਾ ਆਪਣਾ ਮੇਲ ਲੈ ਆਏ ਗੈਂਗਸਟਰ। ਹਾਂਜੀ ਹਾਂਜੀ ਉਹ ਮੇਲ ਸਾਡੇ ਇੱਕ ਹੈ ਵੀ ਆਪਾਂ ਹਮਸਾਏ, ਹਾਂਜੀ, ਇੱਕ ਬਿਲਕੁਲ ਅੱਛਾ ਜੀ। ਮੇਲ ਆਇਆ ਤੇ ਇਸ ਕਰਕੇ ਹੁਣ ਸਹੀ ਗੱਲ ਆ। ਮਾਸ਼ਾਅੱਲਾ ਸਾਡੀ ਆ ਦੂਸਰੀ ਅੱਜ ਨੋਟ ਜਿਹੜੀ ਆ ਕਨਫਰਮ ਹੋ ਗਈ ਹੈ। ਅੱਲਾ ਖੈਰ ਹੁਣ ਗਾਂ ਸਾਡੀ ਫੀਮੇਲ ਕਨਸੀਵ ਕਰੇ, ਭਾਈਆਂ ਅੱਗੇ ਦੁਆ ਇਹ ਹੈ ਕਿ ਦੁਆ ਕਰਿਓ ਕਿ ਸਾਡੀ ਅੱਲਾ ਖੈਰ ਫੀਮੇਲ ਕਰੇਗਾ, ਕਨਸੀਵ ਕਰ ਇਨਸ਼ਾਅੱਲਾ ਜਾਏ। ਤਾਲਾ, ਇਨਸ਼ਾਅੱਲਾ ਇਨਸ਼ਾਅੱਲਾ ਆਪ ਨਾਲ ਦੋਸਤਾਂ ਨੂੰ ਵੀ ਸ਼ੌਕ ਕਰਵਾਵਾਂਗੇ ਫਿਰ। ਅੱਲਾ ਖੈਰ ਕਰੇ। ਤੇ ਅਰਸਲਾਨ ਭਾਈ ਜੇ ਆਪਾਂ ਤੁਸੀਂ ਦੀ ਦੇਰ ਤੱਕ ਗੁਲਟਰੀਆਂ ਸ਼ੌਕ ਕਰਦੇ ਹੋ, ਜੀ ਜੇ ਪਿਟਬੁਲ ਤੇ ਗੁਲਟੇਰ ਦਾ ਕ੍ਰਾਸ ਕਰਾਈਏ ਦੋਵਾਂ ਦਾ, ਤੇ ਕੀ ਤੁਹਾਡੇ ਦੇਣ ਚ ਆਂਦਾ ਕਿ ਕੀ ਨਸਲ ਸ਼ਸਲ ਕੀ ਸਵਾਦ ਆਏਗਾ ਫਿਰ? ਉਹ ਬਹੁਤ ਜ਼ਿਆਦਾ ਫਾਈਟਰ ਬਣ ਜਾਣਗੇ, ਫਾਈਟਰ ਬਣਨਗੇ, ਬਹੁਤ ਜ਼ਿਆਦਾ ਫਾਈਟਰ ਬਣ ਜਾਣਗੇ, ਕਿਉਂਕਿ ਫਿਰ ਗੁਲਟਰੀਆ ਵੀ ਇਹ ਪਿਟਬੁਲ ਹੈ, ਦੋਵੇਂ ਚੀਜ਼ਾਂ ਮਿਕਸ ਹੋ ਜਾਣੀਆਂ ਨੇ। mix ਕਰਾ ਹੋਣ ਕੇ ਤੇ ਵੇਖਾਂ ਤਜਰਬਾ। ਫਾਈਟਰ ਮੈਨੂੰ ਅੱਜ ਇੱਕ ਬੰਦੇ ਨੇ ਕਮੈਂਟ ਕੀਤਾ, ਕਹਿੰਦਾ ਅਰਸਲਾਨ ਭਾਈ ਆਪਣੀ ਗੁਲਟੇਰ ਫੀਮੇਲ ਇਹਦੇ ਕੋਲੋਂ ਕ੍ਰਾਸ ਕਰਾਓ। ਆਪਣੇ ਨਾਲ ਤਾਂ ਨਹੀਂ ਕਰਾਣੀ, ਕੁੱਤੀ ਘੋਰ ਲੈ ਲਾਂਗੇ ਬਾਹਰੋਂ। ਨਹੀਂ, ਕੁੱਤੀ ਇੱਕ ਹੈ ਆਪਣੇ ਕੋਲ, ਹੂੰ ਤੇ ਉਹ ਵੀ ਬਹਾਰ ਦੇ ਵਿੱਚ ਤਕਰੀਬਨ ਆ ਹੀ ਗਈ, ਤਕਰੀਬਨ 4-5 ਦਿਨ ਹੋਏ ਨੇ ਉਹਨੂੰ ਨਾ ਅੰਦਰ ਡੱਕੀ ਨੂੰ। ਤੇ ਵਲੈਤੀ ਗੁਲਟਰਨ ਹੈ, ਇਨਸ਼ਾਅੱਲਾ ਤਾਲਾ ਅੱਲਾ ਖੈਰ ਰੱਖੇ, ਉਹਦੇ ਤੇ ਇਹਨੂੰ ਕ੍ਰਾਸ ਕਰਾਣੇ ਆ। ਇਹ ਤਜਰਬਾ ਕਰਕੇ ਦੇਖੀਏ ਜੇ ਤੁਸੀਂ ਕਹਿੰਦੇ। ਹਾਂਜੀ ਨਹੀਂ, ਫਾਈਟਰ ਬਹੁਤ ਜ਼ਿਆਦਾ ਹੋਣਗੇ। ਹੁਣ ਅਕਲ ਜ਼ਹੀਨ ਤੇ ਇਹਨਾਂ ਦਾ 2 ਬਲੱਡ ਜਦੋਂ ਇਹਨਾਂ ਦੇ ਰਲ ਜਾਣੇ ਨੇ, ਪਤਾ ਨਹੀਂ ਜ਼ਰੀਲੇ ਕਿੰਨੇ ਕੁ ਹੋ ਜਾਣਗੇ, ਜ਼ਰੀਲੇ ਕਿੰਨੇ ਕੁ ਹੋ ਜਾਣਗੇ। ਲੜਨਗੇ ਫਾਈਟਰ ਬਹੁਤ ਜ਼ਿਆਦਾ ਹੋਣਗੇ। ਸਹੀ ਸਹੀ ਸੀ, ਕਿਉਂਕਿ ਤੇਜ਼ੀ ਤੇ ਫਿਰ ਆਪਣਾ ਬਾਈਟ ਪਾਵਰ ਜਿਹੜੀ ਚੱਕ ਪਾਉਣ ਦੀ ਤਾਕਤ ਜਿਹੜੀ ਉਹ ਵੱਧ ਜਾਣੀ, ਅਕਲ ਭਾਵੇਂ ਇਹਨਾਂ ਦੀ ਘਟ ਜਾਵੇ, ਗੁੱਸਾ ਵੱਧ ਜਾਏਗਾ। ਗੁੱਸਾ ਵੱਧ ਜਾਏਗਾ। ਤੇ ਯਾਨੀ ਕਿ ਜਿਹੜਾ ਦੋਸਤ ਫਾਈਟਿੰਗ ਦਾ ਸ਼ੌਕ ਕਰੇਗਾ ਤੇ ਉਹਦੇ ਵਾਸਤੇ ਤੇ ਕਹਿ ਲੋਗੇ ਇੱਕ ਬਲਾ ਚੀਜ਼ ਤਿਆਰ ਹੋ ਜਾਏਗੀ। ਤੇ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਮੇਲ ਆਪਣੇ ਕੋ ਆ ਲੇਕਿਨ ਇਹ ਗਿਆ, ਕਿ ਜਨਮਨ ਇੱਕ ਨਸਲ ਕੋਈ ਵੀ ਹੋਵੇ, ਉਹ ਉਹਦਾ ਆਪਣਾ ਹੀ ਮਜ਼ਾ। ਮਜ਼ਾ ਆਪਣਾ। ਕ੍ਰਾਸ ਦੇ ਵਿੱਚ ਤਜਰਬਾ ਹੀ ਹੁੰਦਾ, ਜੇ ਤੇ ਕਾਮਯਾਬ ਹੋ ਜਾਏ ਕਾਮਯਾਬ ਹੋ ਜਾਏ, ਜੇ ਗਲ ਵੀ ਪੈ ਸਕਦਾ। ਪਿਟਬੁਲ ਤੇ ਇੱਕ ਨਸਲ 'ਚ ਤੇ ਉਹਦੀ ਆਪਣੀ ਇੱਕ ਨਸਲ ਹੈ, ਹਾਂਜੀ ਹਾਂਜੀ ਬਿਲਕੁਲ ਸਹੀ ਗੱਲ। ਗੁਲਟਰੀਆ ਇੱਕ ਨਸਲ 'ਚ ਹੋਵੇ ਤੇ ਉਹ ਇੱਕ ਲੈ ਚਲੋ ਅੱਲਾ ਖੈਰ ਕਰੇ, ਕਰਦੇ ਆ। ਮੇਰਾ ਤਾਂ ਇਰਾਦਾ ਹੈਗਾ ਜੇ ਆਪਣੇ ਕੋਲ ਅੱਲਾ ਨੂੰ ਤੰਦਰੁਸਤੀ ਦੇਵੇ ਤੇ ਆਪਾਂ ਕਿਤੇ ਬੋਲੀ ਤੇ ਵੀ ਤਜਰਬਾ ਕਰਕੇ ਦੇਖਾਂਗੇ। ਜੇ ਬੋਲੀ ਗੁਲਟੇਰ ਤੇ ਪਿਟਬੁਲ ਬੋਲੀ ਵੀ ਕੀ ਚੀਜ਼ ਬਣਦੀ ਹੈਗੀ, ਬਿਲਕੁਲ। ਕਿਉਂਕਿ ਜੇ ਗੁਲਟੇਰ ਵੀ ਤਾਂ ਇਹਦੇ ਹਾਈਟ ਦੇ ਹੁੰਦੇ ਨੇ ਤੁਹਾਡੇ ਸਾਹਮਣੇ, ਹਾਂਜੀ, ਤੇ ਉਹ ਕੈਸੀ ਚੀਜ਼ ਤਿਆਰ ਹੋ ਜਾਂਦੀ ਹੈ, ਤੇ ਫਿਰ ਅੱਗੋਂ ਆਪਣਾ ਅੱਲਾ ਖੈਰ ਕਰੇ ਵੀ ਅੱਛੀ ਅੱਲਾ ਤਿਆਰ ਖੈਰ ਕਰੇ ਇਨਸ਼ਾਅੱਲਾ ਤਾਲਾ ਜੀ, ਇਹ ਅੱਛੀ ਬਰੀਡ ਹੋਏਗੀ ਇਨਸ਼ਾਅੱਲਾ ਜੀ। ਠੀਕ ਹੈ ਫਿਰ ਦੋਸਤੋ ਵੀਰੋ, ਇਜਾਜ਼ਤ ਦਿਓ। ਹਾਂਜੀ, ਦੁਆਵਾਂ 'ਚ ਯਾਦ ਰੱਖਿਆ ਕਰਿਓ ਜਨਾਬ, ਇਹ ਖਾਲੀ ਇਹੀ ਕੰਮ ਨਹੀਂ ਹੈਗਾ, ਭਰਾਬੰਦੀ ਤਲਕਾਤ ਵੈਸੇ ਵੀ ਬੰਦੇ ਦੇ ਚੱਲਦੇ ਰਹਿੰਦੇ ਆ। ਬਿਲਕੁਲ ਹਾਂਜੀ, ਇਹ ਚੀਜ਼ਾਂ ਤੇ ਜਨਾਬ ਸ਼ੌਕ ਦੀਆਂ ਨੇ। ਠੀਕ ਹੈ, ਇਹ ਅੱਜ ਤੁਹਾਡੇ ਕੋਲ ਆ, ਕੱਲ ਨੂੰ ਸਾਡੇ ਕੋਲ ਆ। ਤੇ ਬਾਕੀ ਇੱਕ ਫੀਮੇਲ ਰੱਖਣਾ ਬਹੁਤ ਮੁਸ਼ਕਲ ਕੰਮ ਹੈਗਾ ਵਾ, ਫੀਮੇਲ ਲੈਣੀ, ਬਰੀਡ ਕਰਾਣੀ। ਕਹਿੰਦੇ ਹੁੰਦੇ ਆ ਕਿ ਕੁੱਤੀ ਸਵਾਣੀ ਤੇ ਤਲਕ ਖਰਾਬ ਕਰਨੇ ਵਾਲੀ ਗੱਲ ਹੁੰਦੀ ਆ। ਅਰਸਲਾਨ ਭਾਈ ਮੈਂ ਸਹੀ ਗੱਲ ਕਹੀ ਨਾ, ਕੁੱਤੀ ਸਵਾਣੀ ਤਲਕ ਖਰਾਬ ਕਰਨੇ ਵਾਲੀ ਗੱਲ ਆ। ਬਹੁਤ ਜ਼ਿਆਦਾ। ਅਸੀਂ ਹੁਣ ਨਾ ਪਿੰਡੋਂ ਲੈ ਕੇ ਆਏ ਆ, ਕੁੱਤੀ ਨਿਕਲਿਆ ਜਦੋਂ, ਅੱਛਾ ਸਾਨੂੰ 2 ਬੰਦੇ ਐਸੇ ਟੱਕਰੇ, ਸਾਡੇ ਰਿਸ਼ਤੇਦਾਰ ਵੀ ਨੇ, ਬਹੁਤ ਕਲੋਜ਼ ਵੀ ਨੇ। ਇੱਕ ਬੰਦੇ ਨੇ ਮੈਨੂੰ ਪੁੱਛਿਆ ਕਿੱਧਰ ਲੈ ਕੇ ਚੱਲੇ ਹੋ, ਕਿਸੇ ਨੂੰ ਦੇਣ ਚੱਲੇ ਹੋ ਤੇ ਮੈਨੂੰ ਦੇ ਦਿਓ। ਅੱਛਾ, ਮੈਂ ਕਿਹਾ ਨਹੀਂ ਯਾਰ, ਇਹ ਬਿਮਾਰ ਹੈ, ਅਸੀਂ ਇਹਨੂੰ ਨਾ ਟੀਕਾ ਲਵਾਉਣ ਟੀਕਾ ਲਾਉਣ ਚੱਲੇ ਆ। ਦੱਸਿਆ ਨਹੀਂ ਤੁਸੀਂ। ਅੱਗੋਂ ਫਿਰ ਇੱਕ ਬੰਦਾ ਮਿਲਿਆ, ਉਹ ਵੀ ਬਹੁਤ ਕਲੋਜ਼ ਹੈ। ਇਹ ਅਰਸਲਾਨ ਭਾਈ ਕਿੱਧਰ ਲੈ ਕੇ ਚੱਲੇ ਇਹਨੂੰ, ਦੇਣੀ ਨਹੀਂ ਕਿਸੇ ਨੂੰ, ਇਹ ਬਹੁਤ ਅੱਛੀ ਹੈ। ਮੈਂ ਕਿਹਾ ਨਹੀਂ ਯਾਰ, ਇਹ ਨਾ ਕੱਲ ਦੀ ਰੋਟੀ ਨਹੀਂ ਖਾਧੀ, ਇਹਨੂੰ ਹਸਪਤਾਲ ਲੈ ਕੇ ਜਾ ਰਹੇ ਹਾਂ। ਸਹੀ ਸਹੀ ਸਹੀ। ਮੈਂ ਕਿਹਾ ਜੇ ਇਹਨਾਂ ਨੂੰ ਹੁਣ ਹੀ ਦੱਸ ਦਿੱਤਾ ਨਾ ਕਿ ਅਸੀਂ ਇਹਨਾਂ ਨੇ ਹੁਣੀ ਫਰਮਾਇਸ਼ ਸ਼ੁਰੂ ਕਰ ਕਰਾਸਨ ਦੇਣੀ। ਤੇ ਹੋਣਾ ਹੀ ਫਰਮਾਇਸ਼, ਤੇ ਪਹਿਲਾਂ ਕਿਸੇ ਨੂੰ ਦੱਸੋ ਹੀ ਨਾ। ਆ ਸਹੀ ਗੱਲ ਆ। ਪਤਾ ਕੀ ਗੱਲ, ਬੱਚੇ ਘੱਟ ਹੋਣ ਜਿਹਨੂੰ ਦੇ ਦਿਓ ਉਹ ਤੇ ਖੁਸ਼ ਹੁੰਦਾ, ਦੂਸਰੇ ਨਾਰਾਜ਼ ਹੋ ਜਾਂਦੇ ਕਿ ਯਾਰ ਪਤਾ ਨਹੀਂ ਉਹਨਾਂ ਤੇਰੀ ਜ਼ਿਆਦਾ ਸੀ। ਹਾਂਜੀ 5 ਹੋਣਗੇ, 6 ਹੋਣਗੇ, 100 ਬੰਦਾ ਨਾਰਾਜ਼ ਹੋਣਾ। ਹਾਂਜੀ, ਇਦਾਂ ਹੀ ਫਿਰ ਕੋਈ ਜਿਹਨੂੰ ਇੱਕ ਨੂੰ ਦੇ ਦੇਣਾ, ਦੂਸਰੇ ਨੇ ਆਣਾ ਉਹਨੂੰ ਦੇ ਦਿੱਤਾ, ਮੈਨੂੰ ਨਹੀਂ ਦਿੱਤਾ। ਮੈਨੂੰ ਕਿਉਂ ਨਹੀਂ ਦਿੱਤਾ ਹੈਗਾ। ਠੀਕ ਹੈ ਦੋਸਤੋ ਵੀਰੋ, ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ। ਦੁਆ ਕਰੋ ਅੱਲਾ ਖੈਰ ਕਰੇ ਜਨਾਬ ਬਿੱਲੋ ਤੇ ਗੈਂਗਸਟਰ ਦੇ ਅੱਛੇ ਪੱਪਸ ਆਣ, ਤੁਹਾਨੂੰ ਉਹਦੀ ਵੀ ਵੀਡੀਓ ਸ਼ੇਅਰ ਕਰਾਂਗੇ। ਫਿਰ ਇਸੇ ਤਰ੍ਹਾਂ ਸਾਡੀ ਵੀਡੀਓ ਨੂੰ ਫੋਲੋ ਕਰ ਦਿਆ ਕਰੋ, ਚੈਨਲ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ, ਫਿਰ ਅੱਲਾ ਹਾਫਿਜ਼।